ਦੁਨੀਆ ਉੱਤੇ ਰੱਖ ਫਕੀਰਾ, ਐਸਾ ਬੈਣ ਖਲੋਣ, ਤੂੰ ਹੋਵੇਂ ਤੇ ਹੱਸਣ ਸਾਰੇ, ਨਾ ਹੋਵੇਂ ਤੇ ਰੋਣ। ਐਸੀਆਂ ਹੀ ਸ਼ਖਸੀਅਤਾਂ ਬਾਰੇ ਜਿਨ੍ਹਾਂ ਬਾਰੇ ਡਾਕਟਰ ਫਕੀਰ ਸਾਹਿਬ ਫਰਮਾ ਗਏ। ਇੱਕ ਛੋਟੀ ਉਮਰ ਦੀ ਸ਼ਖਸੀਅਤ, ਬੜੇ ਛੋਟੇ ਦਿਨਾਂ ਦੇ ਵਿੱਚ, ਬੜੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਪੰਜਾਬੀ ਪ੍ਰਚਾਰ ਰਾਹੀਂ ਅੱਜ ਤੋਂ ਕੋਈ 2 ਮਹੀਨੇ ਪਹਿਲੇ ਇੱਕ ਐਸਾ ਇੰਟਰਵਿਊ ਰਿਕਾਰਡ ਕਰਾਇਆ ਜਿਹੜਾ ਪੰਜਾਬੀ ਪ੍ਰਚਾਰ ਰਾਹੀਂ YouTube ਤੇ ਵਾਇਰਲ ਹੋਇਆ ਔਰ ਲੱਖਾਂ ਲੋਕਾਂ ਨੇ ਉਸ ਇੰਟਰਵਿਊ ਨੂੰ ਦੇਖਾ। ਉਹਦੇ ਅੰਦਰ ਜਿਹੜੇ ਕਮੈਂਟ ਸੀ ਉਹ ਪੜ੍ਹਨ ਤੋਂ ਤਲਕ ਰੱਖਦੇ ਸੀ। ਲੋਕ ਇਹ ਚਾਹੁੰਦੇ ਹਨ ਕਿ ਅਮਨ ਦੀ ਗੱਲ ਹੋਵੇ, ਪਿਆਰ ਦੀ ਗੱਲ ਹੋਵੇ, ਸਾਂਝ ਦੀ ਗੱਲ ਹੋਵੇ। ਇਹ ਸ਼ਖਸੀਅਤ ਹਨ, ਇਹ ਕੁੜੀ ਹੈ ਦਿੱਲੀ ਤੋਂ, ਔਰ ਅਸੀਂ ਚਾਹ ਰਹੇ ਸੀ ਦੁਬਾਰਾ ਤੋਂ ਕਿ ਇਹਨਾਂ ਦੇ ਨਾਲ ਦੁਬਾਰਾ ਤੋਂ ਗੱਲਬਾਤ ਹੋਵੇ। ਸੋ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਇਹਨਾਂ ਨੇ ਟਾਈਮ ਦਿੱਤਾ। ਔਰ ਜੋ ਅਸੀਂ ਇਹਨਾਂ ਤੋਂ ਇੰਟਰਵਿਊ ਲਿਆ ਸੀ ਗੁਰਦੁਆਰਾ ਸੱਚਾ ਸੌਦਾ ਦੇ ਅੰਦਰ, ਉਸੇ ਹੀ ਇੰਟਰਵਿਊ ਦੀ ਕੰਟੀਨਿਊਟੀ ਅੱਜ ਤੁਸੀਂ ਉਸ ਨੂੰ ਦੇਖੋਗੇ ਔਰ ਇਹਨਾਂ ਬਾਰੇ ਅਸੀਂ ਜਾਣਾਂਗੇ, ਮਜ਼ੀਦ ਖੁੱਲ੍ਹ ਕੇ ਗੱਲ ਕਰਾਂਗੇ। ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ ਰਵਲੀਨ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਾਮ ਰਵਲੀਨ ਕੌਰ। ਹਾਂਜੀ, ਪਲੀਜ਼ ਰਵਲੀਨ ਕੁਝ ਦੱਸੋ ਆਪਣੇ ਫੈਮਿਲੀ ਬੈਕਗ੍ਰਾਉਂਡ ਦੇ ਬਾਰੇ ਕਿ ਤੁਸੀਂ ਕਿੱਥੇ ਜੰਮੇ ਜਾਏ, ਕਿੰਨੇ ਭੈਣ ਭਾਈ ਹੋ? ਹਾਂਜੀ, ਮੇਰਾ ਨਾਮ ਰਵਲੀਨ ਕੌਰ ਤੇ ਅਸੀਂ 2 ਭੈਣ ਭਰਾ ਤੇ ਮੇਰਾ ਜਿਹੜਾ ਭਰਾ ਹੈ ਉਹ ਮੇਰੇ ਤੋਂ ਵੱਡਾ ਹੈ। ਤੇ ਸਾਡੀ ਫੈਮਿਲੀ ਵਿੱਚ ਮੇਰੇ ਮੰਮੀ ਪਾਪਾ ਤੇ ਦਾਦੀ ਤੇ ਮੇਰਾ ਭਰਾ ਤੇ ਸਭ ਤੋਂ ਛੋਟੀ ਮੈਂ ਹੀ। ਹਾਂਜੀ, ਤੇ ਹੁਣੇ ਤੇ ਅਸੀਂ ਸਟੱਡੀ ਕਰ ਰਹੇ ਹਾਂ, ਮਤਲਬ ਹਲੇ ਮਾਸਟਰਸ ਡਿਗਰੀ ਅਸੀਂ ਮੈਂ ਅਪਲਾਈ ਕੀਤਾ ਹੋਇਆ। ਅਸੀਂ ਫਸਟ ਈਅਰ ਹੋ ਗਏ, ਹੁਣ ਸੈਕੰਡ ਈਅਰ ਵਿੱਚ ਅਸੀਂ ਉਹਦੇ ਵਿੱਚ ਮਤਲਬ ਪੜ੍ਹਾਈ ਕਰ ਰਹੇ ਹਾਂ। ਤੇ ਇਹ ਦੱਸੋ ਕਿ ਕਿਹੜੇ ਸਬਜੈਕਟ ਦੇ ਵਿੱਚ ਤੁਸੀਂ ਮਾਸਟਰ ਕਰ ਰਹੇ ਹੋ ਔਰ ਕਿਹੜੀ ਯੂਨੀਵਰਸਿਟੀ ਤੋਂ ਕਰ ਰਹੇ ਹੋ? ਮਾਸਟਰ ਇਨ ਵਿਮਨ ਐਂਡ ਜੈਂਡਰ ਸਟੱਡੀਜ਼, ਮਤਲਬ ਜਿਵੇਂ ਕਿ ਕਿਵੇਂ ਵਿਮਨ ਉੱਪਰ ਕਾਫੀ ਜ਼ਿਆਦਾ ਵੂਮਨ ਤੇ ਜੈਂਡਰ ਨੂੰ ਫੋਕਸ ਕਰਕੇ ਅਸੀਂ ਕਾਫੀ ਇੰਟਰਸਟਿੰਗ ਟੌਪਿਕ ਲੱਗਦੀ ਸੀ, ਤਾਂ ਕਰਕੇ ਅਸੀਂ ਇਸ ਕੋਰਸ ਵਿੱਚ ਵਿਮਨ ਐਂਡ ਜੈਂਡਰ ਸਟੱਡੀਜ਼ ਵਿੱਚ ਇਗਨੂ ਯੂਨੀਵਰਸਿਟੀ ਤੋਂ ਸਟਾਰਟ ਕੀਤਾ ਹੈ। ਤੇ ਤੁਸੀਂ ਦਿੱਲੀ ਦੇ ਰਹਿਣ ਵਾਲੇ ਹੋ ਜਾਂ ਕਿ ਪੰਜਾਬ ਤੋਂ ਗਏ ਹੋ ਦਿੱਲੀ ਦੇ ਅੰਦਰ? ਨਹੀਂ, ਜਿਹੜੇ ਮੇਰੇ ਪੜਦਾਦੂ ਸੀ ਉਹ ਪਾਕਿਸਤਾਨ ਤੋਂ ਆਏ ਸੀ ਪਾਰਟੀਸ਼ਨ ਤੋਂ ਬਾਅਦ 1947 ਤੋਂ ਬਾਅਦ। ਪੜਦਾਦੂ ਠੀਕ। ਦਾਦੂ ਦੇ ਵੀ ਪਾਪਾ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਮੇਰੇ ਪੜਦਾਦੂ ਦਿੱਲੀ ਆਏ, ਫਿਰ ਦਿੱਲੀ ਮਤਲਬ ਇੱਥੇ ਹੀ ਅਸੀਂ ਰਹਿੰਦੇ ਆ। ਸਾਡਾ ਮਤਲਬ ਮੇਰਾ ਜਨਮ, ਮੇਰੇ ਪਾਪਾ ਦਾ ਜਨਮ ਤੇ ਮੇਰੇ ਦਾਦਾ ਜੀ ਦਾ ਜਨਮ ਵੀ ਇੱਥੇ ਹੀ ਦਿੱਲੀ ਵਿੱਚ ਹੀ ਹੋਇਆ ਸੀ। ਤੇ ਮੇਰੇ ਦਾਦੂ ਇੱਕ ਵਾਰ ਗਏ ਸੀ ਪਾਕਿਸਤਾਨ, ਹੁਣ ਤੇ ਉਹ ਨਹੀਂ ਨੇ, ਲੇਕਿਨ ਮੇਰੀ ਦਾਦੀ ਦੱਸਦੀ ਹੈ ਕਿ ਪੂਰੇ ਬਿਰਾਦਰੀ ਵਿੱਚ ਉਹੀ ਸੀ ਜਿਹੜੇ ਮਤਲਬ ਪਾਕਿਸਤਾਨ ਗਏ ਸੀ। ਤੇ ਉਹਨਾਂ ਨੂੰ ਦੇਖ ਕੇ ਮੇਰਾ ਵੀ ਮਨ ਕਰੇ ਇੱਕ ਵਾਰ ਪਾਕਿਸਤਾਨ ਜਾਣ। ਤੇ ਇਹ ਦੱਸੋ ਕਿ ਤੁਹਾਡੇ ਦਾਦਾ ਨੇ ਤੁਹਾਨੂੰ ਦੱਸਿਆ ਹੋਣਾ ਵਾ ਕਿਹੜੇ ਪਾਕਿਸਤਾਨ ਦੇ ਪੰਜਾਬ ਦੇ ਕਿਹੜੇ ਏਰੀਆ ਤੋਂ ਤੁਹਾਡੇ ਵੱਡੇ ਜਿਹੜੇ ਸਨ ਇੱਥੋਂ ਗਏ ਸਨ ਦਿੱਲੀ? ਨਹੀਂ, ਮੇਰੇ ਦਾਦਾ ਜੀ ਤੇ ਨਹੀਂ ਨੇ, ਮੇਰੀ ਦਾਦੀ ਨੇ ਹੀ ਦੱਸਿਆ ਸੀ ਕਿ ਉਹ ਇੱਕ ਵਾਰੀ ਗਏ ਸੀ। ਉਹ ਕਿੱਥੇ ਗਏ ਸੀ ਉਹ ਰਾਜ ਹੀ ਰਹਿ ਗਿਆ, ਉਹਨਾਂ ਨਾਲ ਹੀ ਚਲਾ ਗਿਆ। ਤੇ ਤੁਸੀਂ ਫਿਰ ਪਾਕਿਸਤਾਨ ਵੀ ਆਏ, ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਿਆ ਵਾਂ। ਕੀ ਜ਼ਿਹਨ ਦੇ ਵਿੱਚ ਆਇਆ ਕਿ ਤੁਸੀਂ ਪਾਕਿਸਤਾਨ ਆ ਗਏ? ਔਰ ਮੈਨੂੰ ਤੇ ਇਹ ਵੀ ਪਤਾ ਲੱਗਾ ਕਿ ਤੁਸੀਂ ਫੈਮਿਲੀ ਦੇ ਵਿੱਚੋਂ ਇਕੱਲੇ ਇੱਥੇ ਆ ਗਏ। ਤੇ ਇਹ ਜਿਹੜਾ ਸਾਰਾ ਫੈਸਲਾ ਹੋਇਆ ਗੜ ਦੇ ਅੰਦਰ, ਕਿਵੇਂ ਤੁਹਾਡੇ ਜਿਹੜੇ ਮਾਪੇ ਸਨ, ਪੇਰੈਂਟਸ ਸਨ, ਉਹਨਾਂ ਨੇ ਤੁਹਾਨੂੰ ਇਸ ਚੀਜ਼ ਦੀ ਪਰਮਿਸ਼ਨ ਦੇ ਦਿੱਤੀ ਕਿ ਤੁਸੀਂ ਪਾਕਿਸਤਾਨ ਜਾਓ? ਪਾਕਿਸਤਾਨ ਭੇਜਣ ਲਈ ਉਹ ਥੋੜੇ ਜਿਹੇ ਮਤਲਬ ਡਰ ਰਹੇ ਸੀ ਕਿ ਨਵਾਂ ਦੇਸ਼ ਹੈ, ਨਵੇਂ ਲੋਕ ਨੇ, ਕਿਉਂਕਿ ਹੋਰ ਕੋਈ ਵੀ ਨਹੀਂ ਰਹਿੰਦਾ ਸਾਡਾ ਰਿਲੇਟਿਵ ਇੱਥੇ। ਲੇਕਿਨ ਜਿਹੜੀ ਨਾਲ ਸੰਗਤ ਸੀ ਉਹ ਜਾ ਰਹੀ ਸੀ ਨਾਲ, ਤੇ ਉਹਨਾਂ ਨਾਲ ਹੀ ਉਹਨਾਂ ਨੇ ਸਾਨੂੰ ਭੇਜਿਆ ਕਿ ਤੁਸੀਂ ਧਿਆਨ ਨਾਲ ਜਾਣਾ, ਉਹਨਾਂ ਨਾਲ ਹੀ ਰਹਿਣਾ। ਪਹਿਲੇ ਤੇ ਉਹ ਡਰ ਰਹੇ ਸੀ ਕਿ ਪਤਾ ਨਹੀਂ ਕਿਵੇਂ ਹੋਏਗਾ, ਕਿਵੇਂ ਜੇ, ਕਿਉਂਕਿ ਲੋਕਾਂ ਬਾਰੇ ਸੁਣ ਕੇ ਸਾਨੂੰ ਦਿਖਾਇਆ ਉਹੀ ਹੋ ਜਾਂਦਾ ਹੈ ਜਿਹੜਾ ਨਿਊਜ਼ ਚੈਨਲ ਦਿਖਾਣਾ ਚਾਹੁੰਦੇ ਨੇ। ਰਿਐਲਿਟੀ ਕੀ ਹੈ ਉਹ ਅਸੀਂ ਆਪ ਜਾ ਕੇ ਹੀ ਦੇਖ ਸਕਦੇ ਹਾਂ ਕਿ ਕਿਵੇਂ ਜੇ ਮਤਲਬ ਲੋਕ ਨੇ ਉਧਰ ਨੇ, ਕਿ ਸੱਚ ਮੇ ਸਾਡੇ ਮਨਾਂ ਵਿੱਚ ਇਤਨਾ ਡਰ ਪੈਦਾ ਕੀਤਾ ਗਿਆ ਹੈ ਕਿ ਜਿਹੜੇ ਉਧਰ ਦੇ ਲੋਕ ਨੇ ਉਹ ਕਾਫੀ ਮਤਲਬ ਸਾਨੂੰ ਬੌਮ, ਜਿਵੇਂ ਤੁਸੀਂ ਸੁਣਿਆ ਹੋਗਾ ਕਿ ਪਾਕਿਸਤਾਨ ਨੇ ਹਮਲਾ ਕਰਤਾ, ਤੇ ਕਿਵੇਂ ਮਤਲਬ ਸਾਨੂੰ ਡਰਾਇਆ ਜਾਂਦਾ ਹੈ। ਸਾਡਾ ਜਿੰਨਾ ਵੀ ਯੂਥ ਹੁੰਦਾ ਹੈ ਉਹ ਤਾਂ ਕਰਕੇ ਪਾਕਿਸਤਾਨ ਨਾ ਆਉਣਾ ਪ੍ਰੈਫਰ ਕਰਦੇ ਨੇ, ਤੇ ਬਾਹਰ ਹੋਰ ਕੰਟਰੀ ਜਿਵੇਂ ਕੈਨੇਡਾ, ਤੁਸੀਂ ਸੁਣਿਆ ਹੈ ਕਿ ਕੈਨੇਡਾ ਨੂੰ ਹੁਣ ਦੂਜਾ ਪੰਜਾਬ ਕਹਿੰਦੇ ਨੇ। ਉੱਥੇ ਸਾਰੇ ਜਿੰਨੇ ਵੀ ਨਿਵਾਸੀ ਨੇ ਉਹ ਸਾਰੇ ਸਰਦਾਰ ਪੰਜਾਬੀ ਲੋਕ ਉੱਥੇ ਜਾ ਕੇ ਹੁਣ ਰਹਿੰਦੇ ਨੇ। ਉਹ ਨਹੀਂ ਆਉਂਦੇ ਨੇ ਪਾਕਿਸਤਾਨ, ਲੇਕਿਨ ਉਹਨਾਂ ਨੂੰ ਆਉਣਾ ਚਾਹੀਦਾ ਹੈ ਇਹ ਵੇਖ ਕੇ ਕਿ ਇਹ ਇੱਥੇ ਸਾਡਾ ਜਦ ਅਸੀਂ ਪਾਕਿਸਤਾਨ ਆਏ ਸੀ ਤਾਂ ਉੱਥੇ ਅਸੀਂ ਵੇਖਿਆ ਕਿ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਦੇਵ ਜੀ ਦਾ ਜਨਮ ਉੱਥੇ ਹੋਇਆ, ਗੁਰੂ ਰਾਮਦਾਸ ਜੀ ਦਾ ਚੌਥੀ ਪਾਤਸ਼ਾਹੀ ਉਹਨਾਂ ਦਾ ਜਨਮ ਉੱਥੇ ਹੋਇਆ ਚੂਨਾਮੰਡੀ ਵਿੱਚ। ਫਿਰ ਅਸੀਂ
ਗੁਰੂ ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ ਦਾ ਵੀ ਵੇਖਿਆ ਸੀ। ਤਾਂ ਮਤਲਬ ਹੋਰ ਵੀ ਭਾਈ ਤਾਰੂ ਸਿੰਘ ਜੀ ਤਾਂ ਅਸੀਂ ਨਹੀਂ ਦੇਖ ਸਕੇ ਉੱਥੇ, ਉਹ ਕਹਿ ਰਹੇ ਸੀ ਕਿ ਤਾਲ ਲੱਗਿਆ ਹੋਇਆ, ਲੇਕਿਨ ਹੋਰ ਵੀ ਸਿੰਘ ਸਿੰਘਣੀਆਂ ਦੇ ਅਸੀਂ ਗੁਰਦੁਆਰੇ ਗਏ ਤੇ ਉੱਥੇ ਆ ਕੇ ਉਹਨਾਂ ਨੇ ਸਾਨੂੰ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਕਿ ਕਿਵੇਂ ਮਤਲਬ ਕਿੰਨੀ 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 ਦੂਰ ਪੰਜਾ ਸਾਹਿਬ ਗੁਰੂ ਨਾਨਕ ਸਾਹਿਬ ਗਏ, ਉਹਨਾਂ ਨੇ ਉੱਥੇ ਜਾ ਕੇ ਵੀ ਬਲੀ ਕੰਧਾਰੂ ਨੂੰ ਤਾਰਿਆ ਹੀ, ਤਾਰੇ ਮਤਲਬ ਮਾਰਿਆ ਨਹੀਂ, ਉਤਨੀ ਬਲੀ ਕੰਧਾਰੂ ਨੇ ਤੇ ਕਾਫੀ ਕੋਸ਼ਿਸ਼ ਕੀਤੀ ਸੀ ਗੁਰੂ ਨਾਨਕ ਸਾਹਿਬ ਨੂੰ ਪੱਥਰ ਰੋੜ ਕੇ ਮਾਰਨ ਵਾਸਤੇ, ਲੇਕਿਨ ਫਿਰ ਵੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਉਹਦੀ ਜਿਹੜੀ ਭੁੱਲਾ ਗਲਤੀ ਸੀ ਉਹ ਬਖਸ਼ਾਉਣ ਵਾਸਤੇ ਹੀ ਉਹਨੂੰ ਸਮਝਾਇਆ ਕਿ ਉਹਨੂੰ ਸਹੀ ਕੀਤਾ। ਬਹੁਤ ਸੋਹਣੀ ਗੱਲਬਾਤ ਰਵਲੀਨ। ਤੁਸੀਂ ਜ਼ਾਹਿਰ ਜੀ ਗੱਲ ਹੈ ਧਾਰਮਿਕ ਵਿਊ ਪੁਆਇੰਟ ਵੀ ਤੁਹਾਡਾ ਬਹੁਤ ਜ਼ਿਆਦਾ ਮਜ਼ਬੂਤ ਹੈ, ਤੁਹਾਡਾ ਨੌਲੇਜ ਵੀ ਉਸ ਬਾਰੇ ਬਹੁਤ ਮਜ਼ਬੂਤ ਹੈ ਛੋਟੀ ਜਿਹੀ ਉਮਰ ਦੇ ਵਿੱਚ। ਪਾਕਿਸਤਾਨ ਬਾਰੇ, ਔਰ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਲਹਿੰਦੇ ਪੰਜਾਬ ਦੀ ਕਰਦੇ ਹਾਂ, ਕਿਉਂਕਿ ਲਹਿੰਦੇ ਪੰਜਾਬ ਤੋਂ ਇਲਾਵਾ ਕੋਈ ਅਸਥਾਨ ਜਾਂ ਜਿਹੜੀ ਪੰਜਾਬੀਆਂ ਦੀ ਹਿਸਟਰੀ ਹੈ ਜਾਂ ਸਿੱਖੀ ਦੀ ਹਿਸਟਰੀ ਹੈ ਉਹ ਸਾਨੂੰ ਬੜੀ ਟਾਵਾਂ ਟਾਵਾਂ ਮਿਲਦੀ ਹੈ। ਤੇ ਇਹਦੇ ਵਿੱਚ ਕੀ ਐਸੇ ਜਿਹੜੇ ਧਾਰਮਿਕ ਪੁਆਇੰਟ ਹਨ ਉਹਨਾਂ ਦੇ ਬਾਰੇ ਜਿਵੇਂ ਤੁਸੀਂ ਜਾਣਦੇ ਹੋ, ਇੱਕ ਤੇ ਖੁੱਲ ਕੇ ਹੋਰ ਦੱਸੋ ਕਿ ਤੁਸੀਂ ਕੀ ਕੀ ਇੱਥੇ ਦੇਖਣ ਆਏ ਸੀ, ਮਨ ਦੇ ਵਿੱਚ ਕੀ ਕੀ ਸੀ। ਦੂਸਰਾ, ਕਿਆ ਜਿਹੜੀ ਯੂਥ ਹੈ ਤੁਹਾਡੀ ਏਜ ਫੈਲੋ ਹਨ ਉਹਨਾਂ ਨੂੰ ਵੀ ਇਹ ਨੌਲੇਜ ਹੈ ਜਾਂ ਉਹਨਾਂ ਨੂੰ ਇਹ ਨੌਲੇਜ ਨਹੀਂ ਹੈ? ਸਾਡੇ ਹੋਰ ਵੀ ਇਲਾਕੇ ਨੇ ਜਿੱਥੇ ਜਿੱਥੇ ਸਿੱਖੀ ਪ੍ਰचार बहुत घट ही होता, मतलब बिल्कुल घट बिल्कुल मिनिमम होता जा रहा है। मतलब कुछ पढ़ाया नहीं जाता है कि गुरु नानक साहब के, वो बिल्कुल ऊपर ऊपर से पढ़ाते हैं, उनकी जीवन साखियां ये सब काफी एक टाइप मतलब बिल्कुल बुक्स तक ही रह गया है, जितना बुक्स में होता है वो उतना ही पढ़ाते हैं, उसके आगे क्या है उनका जैसे क्लास खत्म होती है वो चले जाते हैं, उसके बाद क्या, उसके बाद लोगों को बच्चों को चीजें तभी समझ आएंगी जब खुद वहां जाके देखेंगे। अगर आप और भी सब्जेक्ट जैसे ज्योग्राफी के अंदर हम हमारे प्लांट्स के बारे में बात करते हैं या फिर सॉइल के बारे में, जब तक हम उन चीजों को देखेंगे नहीं तो हम सिर्फ याद करते रहेंगे कि सॉइल ये मिट्टी है, ये हमारे हाथ में, ये पानी है। जब तक हम उनको दिखाएंगे नहीं कि एक्चुअल में ये चीजें हैं, तब तक उनको क्या समझ आएगा। तो यही बात है, अगर हम सिक्खी की भी बात करें कि गुरु नानक साहब की वो पुरानी पुरातन चीजें दिखाएं जो उन्होंने संभाल के रखी, जैसे हम जब महाराजा रंजीत सिंह जी के गुरुद्वारा वहां भी गए थे लाहौर में, वहां पे भी उन्होंने काफी सारे शस्त्र दिखाए थे महाराजा रंजीत सिंह के। तो ये हम खुद जाके अगर हम देखेंगे तो हमें हमें काफी चीज तक वो चीजें दिमाग मेमोरीज में भी रहेंगी, जो हम किताब में भी चीज पढ़ते हैं तो वो एक टाइम पढ़ेंगे, बाद में थोड़े टाइम जाके वो हमारी चीजें दिमाग में से निकलने लग जाएंगी, लेकिन जब हम खुद जाके देखेंगे तो वो हमें लाइफ लॉन्ग तक वो चीजें याद रहेंगी। तो यही चीजें अगर हम जो चीजें बुक्स में पढ़ रहे हैं ये स्कूल टूर्स भी होने चाहिए, कॉलेज ट्रिप्स भी होने चाहिए, जिसके अंदर स्कूल वाले लेके जा रहे हैं बच्चों को पूरी सेफ्टी के साथ। ये कम्युनिटीज को ऐसी ट्रिप्स ऑर्गेनाइज करनी चाहिए कि जहाँ वो और बाकी फॉरेन ट्रिप्स ऑर्गेनाइज करवा रहे, छोटी छोटी ट्रिप्स बच्चों की ऑर्गेनाइज करवा रहे हैं, वहाँ पे वो पाकिस्तान ट्रिप्स भी इंडिया तो पाकिस्तान ऑर्गेनाइज करवाएं जहाँ पे, और इतना कोई ज्यादा बहुत ज्यादा खर्चा नहीं था, बहुत मिनिमल खर्चा हुआ जो हमारा वहाँ आने जाने का, काफी सारा रहने का, एकोमोडेशन का, खाने पीने का, सब वहाँ की कमेटी ने किया और उसके लिए हम उनका बहुत शुक्रगुजार करते हैं। लेकिन ये चीजें अगर बच्चे खुद आके देखेंगे तो उनको काफी टाइम तक याद रहेगा। जैसे मुझे अभी भी याद है कि हम कैसे गलियों में से होते हुए लाहौर में चूना मंडी होते गुरु रामदास जी के स्थान गए, वहाँ पे हमने अनारकली बाजार और हम और भी काफी सारे टकसाली बाजार गए, वहाँ पे हमने खरीदारी भी करी। तो ये चीजें हमें खुद याद रहेंगी अगर हम खुद जाएंगे तो, वहां देखेंगे तो। ਬਿਲਕੁਲ ਸਹੀ ਰਵਲੀਨ, ਜਿਵੇਂ ਕਿ ਤੁਸੀਂ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਔਰ ਇਹਦੇ ਵਿੱਚ ਤੁਸੀਂ ਜਿਹੜੀ ਲੈਂਗੁਏਜ ਦੀ ਕਨਵਰਜਨ ਹੈ ਉਹ ਤੁਸੀਂ ਪੰਜਾਬੀ ਤੋਂ ਹਿੰਦੀ ਤੇ ਆ ਗਏ। ਤੇ ਮੈਂ ਅਗਰ ਇਹ ਕੁਐਸਚਨ ਕਰਨਾ ਚਾਹਾਂ ਕਿ ਕਿਤਨੇ ਫੀਸਦ ਜਿਹੜੇ ਉੱਥੇ ਪੰਜਾਬੀ ਲੋਕ ਹਨ, ਪੰਜਾਬੀ ਕਮਿਊਨਿਟੀ ਹੈ, ਉਹਨਾਂ ਦੇ ਬੱਚੇ ਉਹ ਹਿੰਦੀ ਵੱਲ ਟ੍ਰਾਂਸਫਰ ਹੋ ਗਏ ਜਾਂ ਕਿ ਅਗਰ ਅਸੀਂ ਦੇਖਣਾ ਹੋਵੇ ਕਿ ਉਹ ਪੰਜਾਬੀ ਵੀ ਬੋਲਦੇ ਨਾਲ ਨਾਲ ਪੈਰਲਲ ਉਹ ਹਿੰਦੀ ਵੀ ਬੋਲਦੇ ਆ, ਤੇ ਇਹ ਰੇਸ਼ੋ ਤੁਹਾਨੂੰ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਬੱਚੇ ਆ ਉਹ ਕਿਤਨੇ % ਨਜ਼ਰ ਆਉਂਦੀ? ਦਿੱਲੀ ਮਤਲਬ ਇਹੋ ਜਿਹਾ ਸ਼ਹਿਰ ਹੈ ਜਿੱਥੇ ਮਿਕਸ ਕਲਚਰ ਰਹਿੰਦਾ ਹੈ, ਮਤਲਬ ਮਿਕਸ ਕਲਚਰ, ਸਾਰੇ ਧਰਮ ਦੇ ਲੋਕ ਰਹਿੰਦੇ ਨੇ, ਸਾਰੇ ਸਕੂਲ ਵੀ ਨੇ ਇੱਥੇ ਸਾਰੇ ਧਰਮਾਂ ਦੇ, ਤੇ ਇੱਥੇ ਦੀ ਜਿਹੜੀ ਮਾਂ ਬੋਲੀ ਹੈ ਉਹ ਹਿੰਦੀ ਹੈ। ਅਗਰ ਤੁਸੀਂ ਪੰਜਾਬ ਸਾਈਡ ਜਾਓਗੇ ਉੱਥੇ ਗੁਰਮੁਖੀ ਪੰਜਾਬੀ ਬੋਲੀ ਜਾਂਦੀ ਹੈ, ਲੇਕਿਨ ਦਿੱਲੀ ਵਿੱਚ ਸਾਨੂੰ ਸੰਸਕ੍ਰਿਤ ਵੀ ਪੜ੍ਹਾਈ ਜਾਂਦੀ ਹੈ, ਸਾਨੂੰ ਹਿੰਦੀ ਵੀ ਪੜ੍ਹਾਈ ਜਾਂਦੀ ਹੈ, ਸਾਨੂੰ ਫ੍ਰੈਂਚ, ਜਰਮਨ, ਹੋਰ ਕਾਫੀ ਸਾਰੀ ਮਤਲਬ ਪੰਜਾਬੀ ਵੀ ਸਾਰੀ ਲੈਂਗੁਏਜ ਪੜ੍ਹਾਈ ਜਾਂਦੀ ਹੈ, ਤਾਂ ਕਰਕੇ ਮਿਕਸ ਕਲਚਰ ਕਰਕੇ ਸਾਡੀ ਬੋਲੀ ਵੀ
मिक्स ही हो गई है। ਲੇਕਿਨ ਅੱਛਾ ਲੱਗ ਰਿਹਾ, ਤੁਸੀਂ ਪੰਜਾਬੀ ਵੀ ਬੜੀ ਸੋਹਣੀ ਬੋਲਦੇ ਹੋ। ਅਜੇ ਅਜੇ ਤੱਕ ਵੀ ਪੰਜਾਬੀ ਦਾ ਅਗਰ ਕਹੀਏ ਤੇ ਅਸੀਂ ਤੁਹਾਡੀ ਉਤਨੀ ਜ਼ਿਆਦਾ ਮਿਕਸ ਨਹੀਂ ਹੋਈ, ਤੁਸੀਂ ਬਹੁਤ ਸੋਹਣੀ ਬੋਲਦੇ ਹੋ ਤੇ ਤੁਸੀਂ ਪ੍ਰਾਊਡਲੀ ਪੰਜਾਬੀ ਬੋਲਿਆ ਕਰੋ। ਮੇਰਾ ਅਗਲਾ ਸਵਾਲ ਇਹ ਹੈ ਕਿ ਤੁਸੀਂ ਇੱਥੇ ਆ ਗਏ, ਜ਼ਰੀ ਜੀ ਗੱਲ ਹੈ, ਤੁਸੀਂ ਗੁਰਦੁਆਰਾ ਦੇ ਅੰਦਰ ਰਹੇ ਔਰ ਗੁਰਦੁਆਰਾ ਦੇ ਅੰਦਰ ਇੱਕ ਖਾਸ ਜਿਹੜਾ ਰਿਲੀਜੀਅਸ ਮਾਈਂਡ ਸੈਟ ਹੁੰਦਾ ਹੈ ਉਹ ਤਾਂ ਨਜ਼ਰ ਆਉਂਦਾ ਹੈ। ਤੁਸੀਂ ਇਸ ਤੋਂ ਬਾਅਦ ਜਿਵੇਂ ਦੱਸਦੇ ਹੋ ਕਿ ਜਦੋਂ ਲਾਹੌਰ ਆਏ ਤੇ ਲਾਹੌਰ ਦੀ ਗਲੀਆਂ ਦੇ ਵਿੱਚ ਵੀ ਘੁੰਮੇ, ਕਿਵੇਂ ਲੱਗਦਾ ਹੈ ਇੱਥੋਂ ਦੀ ਯੂਥ ਔਰ ਉੱਥੋਂ ਦੀ ਯੂਥ? ਕੋਈ ਤੁਹਾਨੂੰ ਫਰਕ ਲੱਗਿਆ? ਕੁਝ ਲੋਕ ਮਿਲੇ, ਕੁਝ ਕੁੜੀਆਂ ਤੁਹਾਨੂੰ ਐਸੀਆਂ ਮਿਲੀਆਂ ਜਿਨ੍ਹਾਂ ਨਾਲ ਤੁਸੀਂ ਕੁਝ ਆਪਣੇ ਐਕਸਪੀਰੀਅੰਸ ਸ਼ੇਅਰ ਕੀਤਾ ਹੋਵੇ, ਆਪਣੇ ਵਿਊਜ਼ ਐਕਸਚੇਂਜ ਕੀਤੇ ਹੋਣ? ਕੁਝ ਐਸੇ ਲੋਕ ਮਿਲੇ ਔਰ ਤੁਸੀਂ ਉਸ ਨੂੰ ਕੰਪੈਰੀਜ਼ਨ ਕਰ ਪਾਓਗੇ ਕਿ ਉੱਥੋਂ ਤੇ ਇੱਥੋਂ ਦਾ ਕੀ ਡਿਫਰੈਂਸ ਹੈ ਜਾਂ ਇੱਕ ਹੀ ਸੋਚ ਹੈ? ਉੱਥੇ ਜਦ ਅਸੀਂ ਪੰਜਾ ਸਾਹਿਬ ਸੀ ਤਾਂ ਕਰਕੇ ਫਿਰ ਮੈਨੂੰ ਗੱਲ ਕਰਨ ਵਾਸਤੇ ਮੈਂ ਇੱਕ ਇੱਕ ਸਾਡੇ ਨਾਲ ਸੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਦੱਸ ਰਹੇ ਸੀ ਕਿ ਜਿਹੜਾ ਪੰਜਾਬ ਪਾਕਿਸਤਾਨ ਹੈ ਉੱਥੇ ਲੋਕੀ ਕਈ ਸਾਰੇ ਬੱਚੇ ਇਧਰ ਇੰਡੀਆ ਆਏ ਸੀ ਲੇਕਿਨ ਇੱਥੇ ਕਾਫੀ ਜ਼ਿਆਦਾ ਐਕਸਪੈਂਸਿਵ ਹੈ ਤਾਂ ਕਰਕੇ ਉਹਨਾਂ ਨੂੰ ਫਿਰ ਵਾਪਸ ਆਪਣੇ ਦੇਸ਼ ਜਾਣਾ ਪਿਆ। ਉੱਥੇ ਜਾ ਕੇ ਉਹ ਸੈਟਲ ਹੋਏ, ਪੜ੍ਹਾਈ ਕਰਨ ਵਾਸਤੇ ਵੀ ਆਏ ਸੀ ਲੇਕਿਨ ਕਾਫੀ ਜ਼ਿਆਦਾ ਐਕਸਪੈਂਸਿਵ ਕਰਕੇ ਉਹਨਾਂ ਕੋਲ ਅਫੋਰਡ ਨਹੀਂ ਕਰ ਪਾਏ ਤਾਂ ਕਰਕੇ ਉਹ ਆਪਣੀ ਸਟੱਡੀਜ਼ ਦੁਬਾਰਾ ਸਟਾਰਟ ਕਰਨ ਵਾਸਤੇ ਅਸੀਂ ਉਹ ਪਾਕਿਸਤਾਨ ਵਾਪਸ ਚਲੇ ਗਏ ਸੀ। ਠੀਕ ਹੈ, ਠੀਕ ਹੈ। ਰਵਲੀਨ, ਤੁਸੀਂ ਇੱਥੇ ਰਹਿ ਤਕਰੀਬਨ 10 ਦਿਨ ਤੁਸੀਂ ਰਹੇ ਹੋ, ਕੋਈ ਐਸਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਯਾਦ ਹੈ? ਔਰ ਕਿਸੇ ਦਾ ਐਸਾ ਕੋਈ ਬਿਹੇਵੀਅਰ, ਕੋਈ ਚੀਜ਼ ਐਸੀ ਜਿਹੜੀ ਤੁਸੀਂ ਇੱਥੋਂ ਖਰੀਦੀ ਹੋਵੇ ਔਰ ਤੁਹਾਨੂੰ ਉਹ ਪੂਰੀ ਲਾਈਫ ਯਾਦ ਰਹੇਗੀ? ਕੋਈ ਆਪਣੇ ਇਸ ਜਿਹੜਾ ਤੁਹਾਡਾ ਟ੍ਰਿਪ ਸੀ, ਟੂਰ ਸੀ 10 ਦਿਨ ਦਾ, ਇਹਦੇ ਅੰਦਰ ਕੋਈ ਇੱਕ ਵਾਕਿਆ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਯਾਦ ਹੈ? ਉਹ ਜਦ ਮਤਲਬ ਹੁਣ ਵੀ ਜਦ ਅਸੀਂ ਇੱਕ ਜਿਹੜੀ ਵੀਡੀਓ ਤੁਸੀਂ ਪਾਈ ਸੀ ਮਤਲਬ ਉਹੀ ਦੁਬਾਰਾ ਅਸੀਂ ਰੀਕਾਲ ਕਰਦੇ ਹਾਂ ਕਿ ਨਨਕਾਣਾ ਸਾਹਿਬ, ਪੰਜਾ ਸਾਹਿਬ ਆਣਾ ਬੜਾ ਮੁਸ਼ਕਿਲ ਹੈ, ਲੋਕ ਨਹੀਂ ਆਉਂਦੇ ਤੇ ਇੱਥੇ ਆ ਕੇ ਤੁਸੀਂ ਜਿਵੇਂ ਫੈਜ਼ਲ ਨੇ ਵੀ ਸਾਡੀ ਵੀਡੀਓ ਬਣਾਈ ਸੀ ਕੀਰਤਨ ਕਰ, ਤਾਂ ਉਹ ਇੱਕ ਯਾਦਗਾਰ ਹੈ ਜਿਹੜੀ ਮਤਲਬ ਮੇਰੇ ਮੰਮੀ ਪਾਪਾ ਵੇਖ ਕੇ ਵੀ ਕਾਫੀ ਖੁਸ਼ ਹੁੰਦੇ ਨੇ ਕਿ ਸਾਡਾ ਬੱਚਾ ਉੱਥੇ ਗਿਆ ਹੈ, ਅੱਛੀ ਜਗ੍ਹਾ ਗਿਆ, ਅੱਛੀ ਜਗ੍ਹਾ ਉਹਨੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਇੱਕ ਲਾਈਫ ਲੌਂਗ ਮੈਮਰੀ ਸਾਡੀ ਹੋ ਗਈ ਹੈ ਸਾਡੇ ਮਤਲਬ ਮੇਰੇ ਪੇਰੈਂਟਸ ਲਈ ਕਿ ਅੱਛੀ ਜਗ੍ਹਾ ਜਾ ਕੇ ਉਹ ਮੇਰੀ ਦਾਦੀ ਵੀ ਵੇਖ ਕੇ ਕਾਫੀ ਖੁਸ਼ ਹੁੰਦੀ ਹੈ ਕਿ ਅੱਛਾ ਰਵਲੀਨ, ਪਲੀਜ਼ ਇਹ ਦੱਸੋ ਜਾਂ ਕਿ ਕਹੋ ਕਿ ਸਾਨੂੰ ਅੱਜ ਪੀਸ ਦੀ ਕਿਤਨੀ ਲੋੜ ਹੈ, ਖਾਸ ਕਰ ਤੁਹਾਡੇ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਬੱਚੇ ਹਨ ਜਿਵੇਂ ਤੁਸੀਂ ਹੋ, ਇੱਧਰ ਪਾਕਿਸਤਾਨ ਦੇ ਅੰਦਰ ਹਨ। ਅਸੀਂ ਖਾਮਖਾ ਦੀਆਂ ਦੂਰੀਆਂ ਜਿਹੜੀਆਂ ਹਨ ਉਹ ਵਧਾਈਆਂ ਹੀ ਹਨ। ਰਿਆਸਤਾਂ ਦਾ ਜਿਹੜਾ ਏਜੰਡਾ ਹੈ ਅਸੀਂ ਆਪਣੇ ਉਹ ਓਨ ਕੀਤਾ ਹੈ ਉਸ ਨੂੰ, ਔਰ ਇੱਕ ਦੂਜੇ ਨਾਲ ਅਸੀਂ ਨਫ਼ਰਤ ਕਰਦੇ ਹਾਂ। ਲੇਕਿਨ ਅਗਰ ਅਸੀਂ ਦੇਖੀਏ ਕਿ ਪੰਜਾਬ ਦੀ ਦੇਖੀਏ ਸਾਂਝ, ਆਪਣੇ ਸੂਫੀਆਂ ਦੀ ਦੇਖੀਏ, ਗੁਰੂਆਂ ਦੀ ਦੇਖੀਏ, ਤੇ ਉਹ ਤੇ ਇੱਕ ਹੀ ਹੈ। ਮਿਸਾਲ ਦੇ ਤੌਰ ਤੇ ਬਾਬਾ ਗੁਰੂ ਨਾਨਕ ਦਾ ਜਿਹੜਾ ਇੱਕ ਲੈਸਨ ਹੈ ਉਹ ਪਿਆਰ ਦੇ ਨਾਲ ਰਵੋ, ਆਪਸੀ ਤੁਸੀਂ ਵੰਡ ਖਾਓ, ਸਾਰੇ ਰੱਜ ਕੇ ਕਮਾਓ। ਇਹ ਜਿਹੜਾ ਫਲਸਫਾ ਹੈ ਇਸ ਨੂੰ ਤੁਸੀਂ ਅੱਗੇ ਕਿਵੇਂ ਵਧਾਉਣਾ ਚਾਹੁੰਦੇ ਹੋ? ਕੀ ਤੁਸੀਂ ਮੈਸੇਜ ਐਸਾ ਦੇਣਾ ਚਾਹੁੰਦੇ ਹੋ ਕਿ ਇੱਥੋਂ ਦੇ ਲੋਕ ਜਿਹੜੀ ਆਪਸੀ ਨਫ਼ਰਤਾਂ ਹਨ, ਖਾਸ ਕਰ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਉਹ ਇਹਨਾਂ ਨੂੰ ਭੁੱਲੇ ਔਰ ਬਾਬਾ ਬੁੱਲੇ ਸ਼ਾਹ ਔਰ ਬਾਬਾ ਗੁਰੂ ਨਾਨਕ ਔਰ ਬਾਬਾ ਫਰੀਦ ਇਹਨਾਂ ਦੀਆਂ ਲਾਈਨਸ ਤੇ ਮੰਨਦੇ ਹੋਇਆ ਇਸ ਖਿੱਤੇ ਨੂੰ ਅਮਨ ਦਾ ਗਹਿਵਾਰਾ ਬਣਾਇਆ ਜਾਵੇ? ਨਾਨਕ ਸਾਹਿਬ ਤੇ ਇੱਕ ਜਿਵੇਂ ਸਾਡੀ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ। ਜਿਹੜੀ ਮਾਨਸ ਜਿਹੜੇ 80 ਲੋਕੀ ਅਸੀਂ ਆਪ ਇੱਕ ਦੂਸਰੇ ਨੂੰ ਜਾਤੀਆਂ ਵਿੱਚ ਵੰਡਦੇ ਨੇ ਲੇਕਿਨ ਗੁਰੂ ਨਾਨਕ ਸਾਹਿਬ ਨੇ ਆ ਕੇ ਨਾਲ ਮਰਦਾਨਾ ਜੀ ਜਿਹੜੇ ਸਨ ਉਹ ਕੀਰਤਨੀ ਸਨ ਤੇ ਉਹ ਮੁਸਲਿਮ ਸੀ, ਉਹਨਾਂ ਨਾਲ ਵੀ ਉਹ ਕੀਰਤਨ ਕਰਦੇ ਸੀ ਗੁਰੂ ਨਾਨਕ ਸਾਹਿਬ ਨਾਲ ਤੇ ਗੁਰੂ ਨਾਨਕ ਸਾਹਿਬ ਨੇ ਕੋਈ ਭੇਦਭਾਵ ਨਹੀਂ ਰੱਖਿਆ ਆਪਣੇ ਇੰਨੇ ਸਾਲ ਪੁਰਾਣੇ। ਲੇਕਿਨ ਇਹ ਜਿਹੜੇ ਅੱਜ ਦੇ ਲੋਕ ਨੇ ਉਹ ਆਪਸ ਵਿੱਚ ਹੀ ਭੇਦਭਾਵ ਕਰੀ ਜਾ ਰਹੇ ਨੇ, ਉਹ ਇੱਕ ਦੂਜੇ ਨਾਲ ਵੈਰ ਵਿਰੋਧ ਕਰਕੇ ਆਪਸ ਰੱਖਦੇ। ਲੇਕਿਨ ਸਾਨੂੰ ਇਹ ਗੱਲ ਸਮਝਣੀ ਚਾਹੀਏ ਕਿ ਇੱਕ ਅਸੀਂ ਲੜਾਈ ਝਗੜਾ ਕਰਕੇ ਵੀ फिर क्या होता है जिवे ਅਸੀਂ अगर एक 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 सिंपल एग्जांपल लेते हैं, अगर हम घर की बात करते हैं, अगर एक घर के अंदर भी अगर दो भाई बहन के बीच में लड़ाई हो जाती है तो क्या वो बिल्कुल ही बात करना बंद कर देते हैं? नहीं, बिल्कुल भी। उनकी उनकी जितनी भी प्रॉब्लम्स होती है वो या तो उनके पेरेंट्स सॉल्व करवाते हैं या कोई भी वो आपस में सॉल्व कर लेते हैं कि ये लड़ाई बिल्कुल खत्म हो जाए। तो हमें भी आपस में कुछ ऐसे
तो ऐसे कुछ पाकिस्तान को भी हमारे साथ कॉम्प्रोमाइज करना चाहिए, इंडिया को, हम्म, इंडिया के साथ इंडिया को भी कुछ कॉम्प्रोमाइज करना चाहिए पाकिस्तान के साथ। तो इससे हम एक साथ चल सकते हैं। अगर हम साथ में चलेंगे तो क्या पता हम एक दूसरे की हेल्प करके हम दोनों ही म्यूचुअल हमारे काफी रिलेशनशिप काफी अच्छे हो जाए। तो इससे ये रहेगा कि हम एक दूसरे के साथ ही रह पाएंगे। और जितने भी हमारे लोग आपस में, अगर आपने देखा हो तो ये बहुत अच्छा किया कि मुझे बहुत अच्छा लगा कि पाकिस्तान में जो करतारपुर साहिब है वहां पे आने के लिए इन्होंने पासपोर्ट के ऊपर मतलब वीजा लगवाने के लिए कोई परमिशन नहीं है, आप सिर्फ एक फॉर्म भरो और आ सकते हो। ये काफी अच्छा लगा कि एक इन्होंने कम से कम एक दरवाजा तो इंडियंस के लिए खोल दिया है कि आप इस गुरुद्वारे तो आ सकते हो। क्या पता उनके अंदर ये तो कुदरत की देन है कि भगवान, ये तो गुरु नानक साहब की बख्शीश है कि क्या पता आगे चलते चलते भी कुछ ऐसे चेंजेस हो कि वो और भी काफी सारे दर्शन के लिए खोल दे, या फिर इंडिया के लोग पाकिस्तान आराम से आ पाए और पाकिस्तान के लोग इंडिया आराम से आ पाए और यहाँ पे आके अच्छे से एक दूसरे की हमारा कल्चर देख पाए, हम उनका कल्चर देख पाए।